ਸਭ ਤੋਂ ਪਹਿਲੀ ਜਿਹੜੀ ਕਨਫਿਊਜ਼ਨ ਸਾਡੇ ਜ਼ਿਹਨਾਂ ਦੇ ਵਿੱਚ ਹੈ ਨਾ, ਜਿਹਦਾ ਵੱਡਾ ਨੁਕਸਾਨ ਹੋਇਆ ਪਿਛਲੇ ਕਈ ਦਹਾਕਿਆਂ ਤੋਂ, ਉਹ ਇਹ ਵੇ ਕਿ ਜਿੰਨੇ ਵੀ ਆਰਟ ਫਾਰਮਸ ਨੇ ਸਮੇਤ ਮੌਸੀਕੀ, ਕਿਉਂਕਿ ਇੱਥੇ ਅਸੀਂ ਮੌਸੀਕੀ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਅਸੀਂ ਸਿਰਫ ਮੌਸੀਕੀ ਵਰਨਾ ਤੇ ਸਾਰੇ ਫਾਈਨ ਆਰਟਸ ਦੀ ਗੱਲ ਹੋ ਰਹੀ ਹੈ ਕਿ ਇਹ ਐਂਟਰਟੇਨਮੈਂਟ ਦਾ ਇੱਕ ਜ਼ਰੀਆ ਹੈ। ਇਹ ਬਿਲਕੁਲ ਵੀ ਐਂਟਰਟੇਨਮੈਂਟ ਨਹੀਂ ਹੈ। ਕੋਈ ਵੀ ਸਾਡਾ ਫਾਈਨ ਆਰਟ ਹੈ, ਮੌਸੀਕੀ ਹੈ, ਸ਼ਾਇਰੀ ਹੈ, ਜਾਂ ਇਹ ਐਂਟਰਟੇਨਮੈਂਟ ਨਹੀਂ। ਐਂਟਰਟੇਨਮੈਂਟ ਉਹਦਾ ਇੱਕ ਐਲੀਮੈਂਟ ਹੈ, ਲੇਕਿਨ ਉਹ ਇੱਕ ਛੋਟਾ ਜਿੰਨਾ ਇੱਕ ਹਿੱਸਾ ਹੈ ਉਹਦਾ। ਐਂਟਰਟੇਨਮੈਂਟ ਵੀ ਹੈ। ਜਿਵੇਂ ਅਸੀਂ ਸਫ਼ਰ ਕਰਨਾ ਹੈ, ਅਗਰ ਅਸੀਂ ਲਾਹੌਰੋਂ ਫੈਸਲਾਬਾਦ ਜਾਣਾ ਤੇ ਅਸੀਂ ਰਾਹ 'ਚ ਦਰਖਤ ਵੇਖਦੇ ਹਾਂ, ਅੱਛੀ ਹਵਾ ਵੇਖਦੇ ਹਾਂ, ਅੱਛੇ ਚਾਨਣ ਵੇਖਦੇ ਹਾਂ, ਉਹ ਐਂਟਰਟੇਨਮੈਂਟ ਹੈ। ਪਰ ਸਾਡੀ ਮੰਜ਼ਿਲ ਉਹ ਨਹੀਂ, ਸਾਡਾ ਸਫ਼ਰ ਉਸ ਲਈ ਨਹੀਂ, ਸਾਡਾ ਸਫ਼ਰ ਉੱਥੇ ਪਹੁੰਚਣ ਲਈ ਹੈ। ਸੋ ਜਿੰਨੇ ਵੀ ਆਰਟਸ ਨੇ ਮੌਸੀਕੀ ਦੀ, ਕਿਉਂਕਿ ਅਸੀਂ ਮੌਸੀਕੀ ਦੀ ਗੱਲ, ਫਿਰ ਮੈਂ ਮੌਸੀਕੀ ਦਾ ਹੀ ਲਫ਼ਜ਼ ਯੂਜ਼ ਕਰਾਂਗਾ, ਬਟ ਗੱਲ ਉਹ ਸਾਰੇ ਆਰਟਸ ਦੀ ਹੋ ਰਹੀ ਹੈ। ਐਂਟਰਟੇਨਮੈਂਟ ਇਹਦੇ ਵਾਸਤੇ ਬਹੁਤ ਛੋਟਾ ਜਿੰਨਾ ਲਫ਼ਜ਼ ਹੈ। ਮੈਨੂੰ ਇੰਝ ਲੱਗਦਾ ਕਿ ਜਿਵੇਂ ਅਸੀਂ ਟ੍ਰੇਨ ਦਾ ਇੰਜਨ ਲੈ ਕੇ ਤੇ ਉਹਦੇ ਪਿੱਛੇ ਖੋਤੀ ਰੇਹੜੀ ਵਾਲੀ ਰੇਹੜੀ ਲਾ ਲਈ। ਐਂਟਰਟੇਨਮੈਂਟ ਦਾ ਇੰਨਾ ਕਮਲ ਦਾ ਹੈ ਕਿ ਅਸੀਂ ਏਡੇ ਵੱਡੇ ਡਿਸਿਪਲਿਨ ਦੇ ਨਾਲ ਸਿਰਫ ਉਹਨੂੰ ਐਂਟਰਟੇਨਮੈਂਟ ਦਾ ਜ਼ਰੀਆ ਸਮਝਦੇ ਹਾਂ। ਐਸਾ ਨਹੀਂ ਹੈ। ਉਹ ਕਿਉਂ ਨਹੀਂ ਹੈ ਐਸਾ? ਉਹਦੇ ਲਈ ਸਾਨੂੰ ਸਮਝਣਾ ਪਏਗਾ ਕਿ ਮੌਸੀਕੀ ਅਸੀਂ ਜਿਹਨੂੰ ਕਹਿੰਦੇ ਹਾਂ ਅਸਲ 'ਚ ਹੈ ਕੀ। ਬਹੁਤ ਸਾਦਾ ਜੀ ਬਾਤ ਹੈ। ਮੇਰਾ ਤਾਂ ਮੁੱਦਾ ਹੀ ਇਹ ਵੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਗੱਲ ਦੀ ਥੋੜ੍ਹੀ ਅੱਪ ਜਾਏ ਕਿ ਮੌਸੀਕੀ ਕੋਈ ख़ास ਅਲੱਗਾ ਤੋਂ ਕੋਈ ਏਲੀਅਨ ਇਲਮ ਜਾਂ ਨੌਲੇਜ ਜਾਂ ਐਸੀ ਚੀਜ਼ ਨਹੀਂ ਕਿ ਜਿਹੜੀ ਸਾਨੂੰ ਆਮ ਬੰਦੇ ਤੋਂ ਲੱਗੇ ਕਿ ਅੱਛਾ ਇਹਦੇ ਲਈ ਤਾਂ ਸਪੈਸ਼ਲ ਕੁਝ ਲੋਕ ਹੁੰਦੇ ਨੇ ਮੌਸੀਕੀ ਲਈ। ਜਿਵੇਂ ਕਿਹਾ ਜਾਂਦਾ ਜੀ ਆਰਟਿਸਟ ਬਾਈ ਬਰਥ ਹੁੰਦਾ ਹੈ, ਉਹ ਹਰ ਬੰਦਾ ਹੀ ਮੌਸੀਕੀ ਇਸਤੇਮਾਲ ਕਰਦਾ ਹੈ। ਇਹ ਅਸਲ 'ਚ ਨਹੀਂ ਬਚੇਗੀ ਗੱਲ ਦੀ ਤੇ ਥੋੜ੍ਹੀ ਜਿਹੀ ਅੱਗੇ ਗੱਲ ਸਾਡੀ ਥੋੜ੍ਹੀ ਜਿਹੀ ਖੁੱਲ੍ਹ ਜਾਏਗੀ। ਮੌਸੀਕੀ ਇਹ ਕਿ ਬਿਲਕੁਲ ਜਿਵੇਂ ਸ਼ਾਇਰੀ ਦੀ ਟੈਕਨੀਕ ਹੈ ਕਿ ਲਫ਼ਜ਼ਾਂ ਨੂੰ ਇੱਕ ख़ास ਮੀਟਰ, ਇੱਕ ख़ास ਵਜ਼ਨ ਦੇ ਕੇ ਤੇ ਉਹਨੂੰ ਸ਼ਾਇਰੀ ਦਾ ਨਾਂ ਦਿੱਤਾ ਗਿਆ ਹੈ। ਉਸ ਤੋਂ ਬਾਅਦ ਫਿਰ ਉਸ ਤੋਂ ਅਗਲੀ ਗੱਲ ਹੈ ਕਿ ਉਹਦਾ ਮਰਕਜ਼ੀ ਖਿਆਲ ਕੀ ਹੈ, ਉਹ 'ਚ ਥਾਟ ਕੀ ਹੈ, ਤੁਸੀਂ ਕਹਿਣਾ ਕੀ ਹੈ। ਸ਼ਾਇਰੀ ਦਾ ਇੱਕ ਟੂਲ ਹੈ, ਇਸੇ ਤਰ੍ਹਾਂ ਬਾਂਸਰੀ ਇੱਕ ਟੂਲ ਹੈ, ਕਲਾਰਨਟ ਇੱਕ ਟੂਲ ਹੈ। ਇਹਦੇ ਨਾਲ ਕਹਿਣਾ ਕੀ ਹੈ ਜਿਹੜੀ ਤੁਸੀਂ ਕਿਸੇ ਦੂਸਰੇ ਮੀਡੀਅਮ ਰਾਹੀਂ ਨਹੀਂ ਕਹਿ ਸਕਦੇ। ਉਹ ਤੁਸੀਂ ਆਪਣੇ ਕਲਮ ਰਾਹੀਂ ਕਹਿਣੀ ਹੈ, ਆਪਣੇ ਬਰਸ਼ ਰਾਹੀਂ ਕਹਿਣੀ ਹੈ, ਆਪਣੇ ਘੁੰਗਰੂ ਰਾਹੀਂ ਕਹਿਣੀ ਹੈ, ਆਪਣੀ ਬਾਂਸਰੀ ਰਾਹੀਂ ਕਹਿਣੀ ਹੈ, ਗਲੇ ਰਾਹੀਂ ਕਹਿਣੀ, ਕਿਵੇਂ ਕਹਿਣੀ ਹੈ। ਮੇਨ ਮੁੱਦਾ ਬਾਂਸਰੀ, ਗਲਾ, ਸਿਤਾਰ, ਬਰਸ਼, ਕਲਮ। ਇਸੇ ਤੋਂ ਸ਼ਾਇਰ ਨੂੰ ਮੁਫੱਕਰ ਕਿਹਾ ਗਿਆ, ਜਦੋਂ ਫਿਕਰ ਕਰਨਾ। ਸ਼ਾਇਰੀ ਤਾਂ ਬਹੁਤ ਸ਼ਾਇਰੀ। ਸੋ ਇਸੇ ਤਰ੍ਹਾਂ ਮੌਸੀਕੀ ਜਿਹੜੀ ਹੈ, ਜਿਵੇਂ ਅਸੀਂ ਅਲਫ ਤੋਂ ਜੇ ਤੱਕ ਹਰਫ ਸੁਣਦੇ ਹਾਂ, ਇਹ ਬੁਨਿਆਦੀ ਤੌਰ 'ਤੇ ਸਾਊਂਡਸ ਦੀ ਸ਼ੇਪਸ ਨੇ। ਚਾਹੇ ਉਹ ਗੁਰਮੁਖੀ 'ਚ ਲਾਓ, ਸ਼ਾਹਮੁਖੀ 'ਚ ਹੋਵੇ, ਉਰਦੂ 'ਚ, ਹਿੰਦੀ 'ਚ, ਅੰਗਰੇਜ਼ੀ 'ਚ। ਮੌਸੀਕੀ ਦੇ ਜਿਹੜੇ 7 ਸੁਰ ਨੇ ਉਹ ਪ੍ਰੈਸ਼ਰ ਦੀ ਐਲਫਾਬੈਟ। ਮਤਲਬ ਅਸੀਂ ਕਹਿੰਦੇ ਹਾਂ ਸਾ ਐਵੇਂ ਪ੍ਰੈਸ਼ਰ ਵਧਾਇਆ ਪਰ ਸੈਕਿੰਡ ਵਧੇ ਨੇ। ਮੇਰੇ ਫਿਜ਼ਿਕਸ ਨੂੰ ਅਗਰ ਕੋਈ ਲੋਕ ਜਾਣਨ, ਯਕੀਨਨ ਸਭ ਜਾਣਦੇ ਨੇ, ਤੇ ਰੇ ਉਹ ਹਰਟਜ਼ ਵੱਧ ਗਿਆ ਤੇ ਰੇ ਤੇ ਪਹੁੰਚ ਗਿਆ, ਪ੍ਰੈਸ਼ਰ ਵਧਿਆ। ਸੋ ਇਹ ਸਿਰਫ 7 ਕੁਝ ਵਿੱਚ ਐਡ ਕਰਕੇ 12 ਸੁਰ ਬਣਾਏ ਪਏ। ਇਹ 12 ਸੁਰ ਜਿਹੜੇ ਅਸੀਂ 36 ਸ਼ਕਲਾਂ ਯਾਦ ਕਰ ਲੈਂਦੇ ਹਾਂ ਆਵਾਜ਼ ਦੀਆਂ। ਅਲਫ ਦੀ ਆਵਾਜ਼ ਅਲਫ ਲਾਮ ਫੇਰ ਤੇ ਨਹੀਂ, ਅਸੀਂ ਬੇ ਅਸੀਂ ਉਹਦਾ ਬ ਇਸਤੇਮਾਲ ਕਰਨੇ। ਇਸੇ ਤਰ੍ਹਾਂ ਜਦੋਂ ਅਸੀਂ ਹਿੰਦੀ 'ਚ ਜਾਂ ਗੁਰਮੁਖੀ ਦੀ ਐਲਫਾਬੈਟ ਸੁਣਨੇ ਤਾਂ ਉਹ ਸਿਰਫ ਸਾਊਂਡਸ ਨੂੰ ਹੀ ਲੈ ਕੇ ਕਰ ਰਹੇ ਹੁੰਦੇ ਨੇ, ਕਾਕਾ ਕੀ ਆ ਈ ਉਹ, ਇਸ ਤਰ੍ਹਾਂ ਕਰਕੇ ਉਹ ਸਾਊਂਡ ਜਿਹੜੇ ਨੇ। ਅੱਛਾ, ਮੌਸੀਕੀ ਦਾ ਮਤਲਬ ਹੈ ਕਿ ਜਿਵੇਂ ਅਸੀਂ ਜ਼ੀਰੋ ਬਾਮ ਕਹਿੰਦੇ ਹਾਂ, ਆਵਾਜ਼ ਦਾ ਜ਼ੀਰੋ ਬਾਮ, ਆਵਾਜ਼ ਦੀ ਪੂਰੀ ਰੇਂਜ ਨੂੰ ਇਸਤੇਮਾਲ ਕਰਨਾ। ਉਹ ਤਾਂ ਹਰ ਉਹ ਬੰਦਾ ਕਰ ਸਕਦਾ ਹੈ ਜਿਹਨੂੰ ਰੋਣਾ ਆਉਂਦਾ ਹੈ, ਜਿਹਨੂੰ ਹੱਸਣਾ ਆਉਂਦਾ ਹੈ, ਜਿਹਨੂੰ ਝੂਠ ਬੋਲਣਾ ਆਉਂਦਾ ਹੈ, ਜਿਹਨੂੰ ਸੱਚ ਬੋਲਣਾ ਆਉਂਦਾ ਹੈ, ਜਿਹਨੂੰ ਬਹਾਨਾ ਬਣਾਉਣਾ ਆਉਂਦਾ ਹੈ। ਉਹ ਝੂਠ ਮੁਮਕਿਨ ਨਹੀਂ ਕਿ ਤੁਸੀਂ ਮੌਸੀਕੀ ਦੇ ਬਗੈਰ ਬੋਲ ਸਕੋ, ਤੇ ਸੱਚ ਵੀ ਮੁਮਕਿਨ ਨਹੀਂ ਕਿ ਮੌਸੀਕੀ ਦੇ ਬਗੈਰ ਬੋਲ ਸਕੋ। ਬੁਨਿਆਦੀ ਤੌਰ 'ਤੇ ਇਹ ਜਿਹੜੇ ਸਾਡੇ 7 ਸੁਰ ਨੇ, ਸਾਰੇ ਗਾਮਾ ਪਾ ਧਾ ਨੀ ਤੱਕ ਜਿਹੜੇ ਨੇ, ਜਿਸ ਤਰ੍ਹਾਂ ਅਸੀਂ ਅਲਫ ਬੇ ਪੇ ਤੇ ਟੇ ਸੇ ਕਰਨੇ ਆ ਤੇ ਲਫ਼ਜ਼ ਬਣਾਉਂਦੇ ਹਾਂ। ਲਫ਼ਜ਼ ਬਣਾਉਣਾ ਅਬ, ਅਸੀਂ ਅਲਫ ਲਿਆ, ਨਾਲ ਇੱਕ ਜਗ੍ਹਾ ਤੋਂ ਬੇ ਲਿਆ ਤੇ ਲਫ਼ਜ਼ ਬਣ ਗਿਆ ਅਬ।
ਬਿਲਕੁਲ ਇਸੇ ਤਰ੍ਹਾਂ ਅਸੀਂ ਇਹਨਾਂ 7 ਸੁਰਾਂ ਚੋਂ ਜਾਂ 12 ਸੁਰਾਂ ਦੇ ਵਿੱਚੋਂ ਮੁxtਲਫ ਪ੍ਰੈਸ਼ਰ ਦੇ 2 ਸਾਊਂਡ ਲੈ ਕੇ ਤੇ ਇੱਕ ਫਰੇਜ਼ ਬਣਾਉਂਦੇ, ਇੱਕ ਲਫ਼ਜ਼ ਬਣਾਉਂਦੇ ਆ, ਆਵਾਜ਼ ਵਾਲਾ ਲਫ਼ਜ਼ ਬਣਾਉਂਦੇ ਅਸੀਂ ਫਿਰ, ਜਿਹੜਾ ਕਿ ਲਿਖਿਆ ਨਹੀਂ ਜਾ ਸਕਦਾ ਸਾਊਂਡ ਜਿਹੜਾ। ਅੱਛਾ, ਇਹ ਗੱਲ ਕਰਨ ਦਾ ਮਕਸਦ ਇਹ ਵੇ ਕਿ ਮੌਸੀਕੀ ਜਾਂ ਸੁਰ ਇਹ ਸਾਡੇ ਜ਼ਿੰਦਗੀ ਦਾ ਹਿੱਸਾ ਨੇ। ਕਦੋਂ ਤੋਂ ਹਿੱਸਾ ਨੇ ਕਿ ਜਦੋਂ ਅਸੀਂ ਪਹਿਲੀ ਆਵਾਜ਼ ਕਰ ਰਹੇ ਹਾਂ, ਉਹ ਪੈਦਾ ਹੋਣ ਤੋਂ 5 ਮਿੰਟ ਬਾਅਦ ਕਰੀਏ, ਉਹ ਪੈਦਾ ਹੋਣ ਤੋਂ ਘੰਟਾ ਬਾਅਦ ਕਰੀਏ, ਪਹਿਲੀ ਆਵਾਜ਼ ਕਰ। ਮੇਰੇ ਉਸਤਾਦ ਸਾਹਿਬ ਹਫੀਜ਼ ਖਾਨ ਸਾਹਿਬ ਤਲਵੰਡੀ ਵਾਲੇ ਹੁੰਦੇ ਹਨ ਧੁਰਬਨ ਗਾਇਕ, ਉਹਨਾਂ ਕੋਲੋਂ ਕੋਈ ਸ਼ਾਗਿਰਦ ਆ ਕੇ ਪੁੱਛਦਾ ਕਿ ਉਸਤਾਦ ਜੀ ਮੈਂ ਗਾ ਵੀ ਸਕਣਾ ਕਿ ਨਹੀਂ, ਜਾਂ ਕਿਹੋ ਜਿਹੀ ਆਵਾਜ਼ ਗਾ ਸਕਦੀ ਹੈ, ਜਾਂ ਕੌਣ ਬੰਦਾ ਗਾ ਸਕਦਾ। ਉਹਨਾਂ ਦਾ ਇਹ ਜਵਾਬ ਹੁੰਦਾ ਸੀ ਜਿਹੜਾ ਮੈਨੂੰ ਬੜਾ ਮੁਕੰਮਲ ਲੱਗਦਾ ਸੀਗਾ ਕਿ ਜਿਹੜਾ ਬੰਦਾ ਆਪਣਾ ਨਾਮ ਬੋਲ ਸਕਦਾ ਹੈ ਨਾ ਉਹ ਗਾ ਸਕਦਾ। ਬਸ ਇਹੋ ਹੀ ਇਹਦਾ ਟੈਸਟ ਹੈ, ਇਹੋ ਹੀ ਇਹਦਾ ਕ੍ਰਾਈਟੇਰੀਆ। ਬੱਚਾ ਜਦੋਂ ਰੋਂਦਾ ਹੈ, ਹੁਣ ਇਸ ਵੇਲੇ ਜਦੀਦ ਸਾਇੰਸ ਦੇ ਵਿੱਚ ਉਹਦੇ ਐਕਸੈਂਟ ਜਿਹੜੇ ਨੇ ਆਵਾਜ਼ ਦੇ, ਜਿਹੜਾ 10 ਦਿਨ ਦਾ ਬੱਚਾ ਹੈ, 2 ਦਿਨ ਦਾ ਵੀ ਬੱਚਾ ਹੈ, ਉਹਦੇ ਮੁxtਲਫ ਐਕਸਰ, ਉਹਦੀ ਭੁੱਖ ਦੱਸ ਰਹੇ ਨੇ, ਉਹਦੀ ਨੀਂਦ ਦਾ ਦੱਸ ਰਹੇ ਨੇ, ਉਹਦੇ ਪੇਟ ਦਰਦ ਦਾ ਦੱਸ ਰਹੇ ਨੇ। ਲੋਕਾਂ ਨੇ ਰਿਸਰਚ ਕੀਤੀ, ਉਹ ਸਾਊਂਡਸ ਦੇ ਸ਼ੇਪਸ ਉਹ ਇਹੋ ਜਿਹੀਆਂ ਇਸਤੇਮਾਲ ਕਰਦੇ। ਤੇ ਥੋੜ੍ਹਾ ਜਿਹਾ ਅੱਗੇ ਵਧਦੇ ਹਾਂ ਗੱਲ ਨੂੰ ਲੈ ਕੇ। ਮੁਮਕਿਨ ਨਹੀਂ ਕਿ ਅਸੀਂ ਆਪਣੀ ਮੌਸੀਕੀ ਨੂੰ ਚੱਲਦੀ ਹੋਈ ਜਿਹੜੀ ਰੂਟੀਨ ਦੀ ਜ਼ਿੰਦਗੀ ਸਾਡੀ ਸਧਾਰਨ ਜ਼ਿੰਦਗੀ, ਉਹਦੇ ਤੋਂ ਦੂਰ ਕਰਦੇ ਜਾਈਏ ਤਾਂ ਸੋਹਣੀ ਹੁੰਦੀ ਹੈ। ਨਹੀਂ, ਉਹਨੂੰ ਜਿੰਨਾ ਉਹਦੇ ਵਿੱਚ ਲਿਆਵਾਂਗੇ ਉਨੀ ਸੋਹਣੀ ਹੋਏਗੀ। ਮਿਸਾਲ ਦੇ ਤੌਰ ਤੇ ਮੈਂ ਇੱਕ ਫਿਕਰਾ, ਬੜੀ ਖੂਬਸੂਰਤ ਮਿਸਾਲ ਹੈ, मैं भी अपने उस्तादा को सीखा है। एक फिक्रा है कि मैं अभी आपको गाना सुनाऊंगा या मैं हुणे तुहानू गाना सुनावांगा। अगर असीं स्क्रिप्ट ये हुई, लफ्ज़ों की कंपोजिशन नहीं बदलेगी, सिर्फ असी सुर बदलांगे ये लफ्ज़ों का, बोलन च गावांगे नहीं। मैं अगर स्ट्रैस देवांगा मैं हुणे तुहानू गाना सुनावांगा, ਇਹਦਾ एक मतलब है। अच्छा, मैं स्ट्रैस बदलना हुणे ते करना, मैं हुणे तुहानू गाना सुनावांगा, ਇਹਦਾ दूसरा मतलब। स्क्रिप्ट नहीं बदलिया, लफ्ज़ों की कंपोजिशन हो गई रही। मैं हुणे तुहानू गाना सुनावांगा, ਇਹਦਾ मतलब बिल्कुल वो नहीं है जो पहले दो फिक्रियां का मतलब। मैं हुणे तुहानू गाना सुनावांगा कि मैं अपनी गुफ्तगू बंद करके तुहानू गाना सुनावांगा, ਇਹਦਾ मतलब बिल्कुल पिछले 3 मतलबां नाल नहीं गल। और अगर मैं कहा मैं तुहानू गाना सुनावांगा, ਇਹ ਸਵਾਲੀਆ ਬਣ ਗਿਆ। ਲੇਕਿਨ ਤੁਸੀਂ ਦੇਖੋ ਇਹਨਾਂ ਸਾਰਿਆਂ ਫਿਕਰਿਆਂ ਦੇ ਵਿੱਚ, ਸਾਰੀਆਂ ਹਾਲਤਾਂ ਦੇ ਵਿੱਚ ਅਸੀਂ ਲਫ਼ਜ਼ਾਂ ਨੂੰ ਇੱਕ ਦੂਜੇ ਤੋਂ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਇਹ ਨਹੀਂ ਕਿਹਾ ਕਿ ਕੀ ਮੈਂ ਤੁਹਾਨੂੰ ਗਾਣਾ, ਇਹ ਨਹੀਂ ਕੀਤਾ। ਉਸੇ ਕੰਪੋਜੀਸ਼ਨ ਦੇ ਵਿੱਚ ਸਾਊਂਡ ਦਾ ਫਰਕ ਪਾ ਕੇ ਅਸੀਂ ਇਹ ਕੀਤਾ ਹੈ, ਉਹਦੇ ਮਤਲਬ ਹੀ ਬਦਲ ਗਏ। ਔਰ ਇੰਨਾ ਬਦਲ ਗਿਆ ਕਿ ਉਹ ਕੋਈ ਇੱਕ ਮਤਲਬ ਉਹਦੇ ਦੂਸਰੇ ਮਤਲਬ ਨਾਲ ਨਹੀਂ ਰਲ ਗਏ, ਬਿਲਕੁਲ ਹੀ ਉਲਟ ਹੋ ਗਏ। ਫਰਕ। अच्छा, ये वो चीज़ है कि जी सानू सीखनी नहीं पैंदी, ये असीं इस्तेमाल करने हैं। ये तो 4-5 साल का बच्चा जो ठीक बोलने लग पैंदा, वो इनू यूज़ कर, वॉल्यूम का इस्तेमाल यूज़ कर। मैं तुहानू कहना भाजी बैठो खाना खा के जाना, ये कोई मतलब नहीं लगता कि मैं खुआना चाह भी रही हूँ, कह तो रहा हूँ, लेकिन मैं कहना कि भाजी खाना खा के जाना, ਇਹਦਾ मतलब है कि मैं वाकई खुआना चाह रही हूँ। सो ये मैं की कीता, मैं किस चीज़ को इस्तेमाल किया, मैं मौसीकी को इस्तेमाल किया, मैं सुर के उतार चढ़ाव को इस्तेमाल किया। अच्छा, तो ये चीज़ तो असीं कर रहे हैं। मतलब देखो ये बड़ा फिक्रा है, सारिਆਂ ने सुनिया होएगा। असीं अपनी माँ को पैसे मांगने हैं तो उन्हें नहीं दे रहे होंगे ना, तो कहते ही अच्छा देनी है मैं तुम्हें, जब और सानू भी पता लग जाता है कि कह रही है कि नहीं देना। जब तो उन्हें लफ्ज़ नहीं, कोई ऐसा फिक्रा लफ्ज़ नहीं किया कि जितना पता लगे नहीं दे, पर सानू पता चल जाता। ਇਹਦਾ ਮਤਲਬ ਕਿ ਅਸੀਂ ਸਾਊਂਡ ਨੂੰ ਪਹਿਚਾਣ ਕਰਨ ਦੇ ਵਿੱਚ ਅਸੀਂ ਬੜੇ ਸੁਪੀਰੀਅਰ। ਸਾਊਂਡ ਚਾਹੇ ਡਾਰਵਨ ਤੋਂ ਹੋਇਆ ਹੈ, ਚਾਹੇ ਕੁਨ ਤੋਂ ਹੋਇਆ ਹੈ, ਕਿਤੋਂ ਵੀ ਹੋਇਆ, ਸ਼ੁਰੂ ਸਾਊਂਡ ਤੋਂ ਹੈ। ਲਫ਼ਜ਼ ਜਿਹੜੇ ਨੇ ਸਾਡੇ 75-80 ਹਜ਼ਾਰ ਸਾਲ ਪੁਰਾਣੇ ਨੇ, ਮੇ ਵੀ ਇਸ ਤੋਂ ਥੋੜ੍ਹੇ ਜ਼ਿਆਦਾ ਪੁਰਾਣੇ ਹੋਣ। ਔਰ ਇਸ ਗੱਲ ਦਾ ਬਿਲਕੁਲ ਮਤਲਬ ਇਹ ਨਹੀਂ ਕਿ ਲਫ਼ਜ਼ ਘਾਟੇ 'ਚ ਨੇ ਅਤੇ ਸਾਊਂਡ ਵਾਧੇ 'ਚ, ਐਸਾ ਨਹੀਂ। ਹਰ ਚੀਜ਼ ਦਾ ਆਪਣਾ ਵੇਲਾ ਹੈ। ਮੇਰਾ ਅੱਬਾ ਪਹਿਲੇ ਜੰਮਿਆ ਹੋ ਤਾਂ ਅੱਬਾ ਹੈ, ਦਾਦਾ ਉਹ ਤੋਂ ਪਹਿਲੇ ਜੰਮੇ ਹੋ ਤਾਂ ਦਾਦਾ, ਇਹਦੇ ਕੀ ਲੋੜ। ਸੋ ਹੁਣ ਵੀ ਤੁਸੀਂ ਜਦੋਂ ਇੰਤਹਾਈ ਇਮੋਸ਼ਨ ਦਾ ਇਜ਼ਹਾਰ ਕਰਨਾ ਹੈ ਨਾ, ਉਹ ਸਾਊਂਡ 'ਚ ਕਰਨਾ। ਤੁਸੀਂ ਮੁਮਕਿਨ ਨਹੀਂ ਕਿ ਆਪਣਾ ਵੈਣ ਲਫ਼ਜ਼ਾਂ 'ਚ ਬਿਆਨ, ਤੁਸੀਂ ਵੈਣ ਲਿਖ ਕੇ ਵਿਖਾਓ,
ਉਹ ਬਹੁਤ ਨਾਮੁਮਕਿਨ ਹੈ ਵੀ, ਤੇ ਕੋਈ ਬਹੁਤ ਕਰੂ ਬੰਦਾ ਹੈ, ਉਹ ਕਰੂ ਕਰਨ ਲੱਗਿਆ ਮੈਂ ਸਾਬਰ ਸਾਹਿਬ ਵੱਲ ਵੇਖਿਆ, ਉਹ ਵੈਨ ਲਿਖ ਸਕਦਾ ਹੈ ਨਾ, ਠੀਕ ਹੈ। ਇਸੇ ਤਰ੍ਹਾਂ ਕਹਿਕਾ ਜਿਹੜਾ ਹੈ ਉਹ ਤੁਸੀਂ ਲਿਖ ਕੇ ਨਹੀਂ ਦੱਸ ਸਕਦੇ ਕਿ ਤੁਹਾਨੂੰ ਇਸ ਗੱਲ ਦਾ ਕਿੰਨਾ ਮਜ਼ਾ ਆਇਆ। ਤੁਹਾਨੂੰ ਅਚਾਨਕ ਸੱਟ ਲੱਗੇ ਕੋਈ, ਤੇ ਤੁਸੀਂ ਸਾਊਂਡ ਕਰਦੇ ਹੋ, ਲਫ਼ਜ਼ ਨਹੀਂ ਕਰਦੇ। ਅਗਰ ਉਸ ਦੌਰਾਨ ਕੋਈ ਲਫ਼ਜ਼ ਕਹਿੰਦੇ ਵੀ ਹੋ ਤੇ ਉਹ ਵੀ ਸਾਊਂਡ ਦੀ ਸ਼ਕਲ ਹੁੰਦੀ ਹੈ, ਉਹ ਕਿਉਂਕਿ ਲਫ਼ਜ਼ ਸਾਡੇ ਉੱਤੇ ਪਏ ਨੇ ਨਾ, ਉਤਲੇ ਕੌਨਸ਼ੀਅਸ ਮਾਈਂਡ ਦੇ ਵਿੱਚ ਪਏ ਨੇ, ਤੇ ਉਹ ਫੌਰਨ ਕੋਈ ਨਾ ਕੋਈ ਲਫ਼ਜ਼ ਉੱਥੋਂ ਨਿਕਲਦਾ ਤੇ ਉਹ ਅੱਗੇ ਆ ਜਾਂਦਾ। ਕੁਝ ਲੋਕ ਉਹ ਗਾਲ ਦੀ ਸੂਰਤ 'ਚ ਕਹਿ ਰਹੇ ਹੁੰਦੇ ਨੇ, ਕੁਝ ਅੱਲਾ ਦਾ ਨਾਮ ਲੈ ਦਿੰਦੇ ਨੇ, ਕੁਝ ਇੰਝ ਕਰ ਦਿੰਦੇ ਨੇ, ਕੋਈ ਉਹ ਕਰ ਦਿੰਦਾ, ਕੋਈ ਕੁਛ ਇੰਝ ਕਰ ਦਿੰਦਾ। ਸੋ ਜਿਹੜਾ ਚੀਜ਼ ਸਾਡੇ ਤਹਿਤੁਲ ਸ਼ਊਰ ਦੇ ਵਿੱਚ ਬੈਠੀ ਹੈ, ਉਹ ਚੀਜ਼ ਸਦੀਆਂ ਪੁਰਾਣੀ ਹੈ ਮੇਰੇ ਅੰਦਰ। ਉਹ ਮੇਰੇ ਅੱਬੇ ਦੀ ਵੀ ਉਹਦੇ 'ਚ ਵਿੱਚ ਹਿੱਸਾ ਹੈ, ਮੇਰੇ ਦਾਦੇ ਦਾ ਵੀ ਹੈ, ਮੇਰੇ 1000 ਸਾਲ ਪੁਰਾਣੇ ਦਾ ਵੀ ਹੈ। ਅਤੇ ਉਸ ਚੀਜ਼ ਨੂੰ ਲੈ ਕੇ ਅੱਛਾ, ਹੁਣ ਇਹ ਕਿਵੇਂ ਮੁਮਕਿਨ ਹੈ ਕਿ ਐਡਾ ਵੱਡਾ ਡਿਸਿਪਲਿਨ ਹੋਵੇ ਜਿਹਦੇ ਉੱਤੇ ਸਾਡੀ ਜ਼ਿੰਦਗੀ ਗੁਜ਼ਰਦੀ ਪਈ ਹੈ? ਉਹਦਾ ਕਿਸੇ ਖਾਸ ਕਲਚਰ ਦਾ, ਕਿਸੇ ਖਾਸ ਇਲਾਕੇ ਦੇ ਜਿਹੜਾ ਕਲਚਰਲ ਵੈਲਿਊਜ਼ ਦੀ ਬਦਲਣ ਨਾਲ ਜਾਂ ਉਹਦਾ ਦੇ ਵਧਣ ਨਾਲ ਤਾਲੁਕ ਨਾ ਹੋਵੇ, ਇਹ ਮੁਮਕਿਨ ਨਹੀਂ ਹੈਗਾ। ਇਹ ਹੋ ਨਹੀਂ ਸਕਦਾ ਕਿ ਉਹਦੇ ਨਾਲ ਪੁਰਾਣੇ ਇਲਮਾਂ ਦੇ ਵਿੱਚੋਂ, ਜਿਵੇਂ ਫਿਕਾ ਦਾ ਇਲਮ ਸੀ, ਅਸੀਂ ਵਾਰਿਸ ਸ਼ਾਹ ਦੀ ਕਿਤਾਬ 'ਚ ਪੜ੍ਹਿਆ ਹੈ, ਹਦੀਸ ਦਾ ਇਲਮ ਸੀ, ਸਿਤਾਰਿਆਂ ਦਾ ਇਲਮ ਸੀ, ਮੌਸੀਕੀ ਦਾ ਇਲਮ ਵੀ ਓਡਾ ਹੀ ਵੱਡਾ ਸੀ ਉਸ ਦੌਰ 'ਚ। ਉਸ ਦੌਰ 'ਚ ਮੌਸੀਕੀ ਮਤਲਬ ਦੇਖੋ ਕਿੰਨੇ ਬਾਬਿਆਂ ਨੇ, ਵਾਰਿਸ ਸ਼ਾਹ ਦਾ ਇੱਕ ਪੂਰਾ ਬੰਦ ਹੈ ਜਿਹਦੇ 'ਚ ਰਾਗਾਂ ਦੇ ਨਾਂ ਲਏ ਨੇ, ਔਰ ਫਿਰ ਮਜ਼ੇਦਾਰੀ ਦੀ ਗੱਲ ਹੈ ਕਿ ਉਹਦੇ 'ਚ ਉਹਨਾਂ ਨੇ ਏਡੇ ਏਡੇ ਮੁਸ਼ਕਲ ਜੋੜ ਬਣਾਏ ਨੇ ਰਾਗਾਂ ਦੇ ਕਿ ਬਈ ਫਲਾਣਾ ਰਾਗ ਵਜਾ ਕੇ ਉਹਦੇ 'ਚੋਂ ਫਲਾਣੇ ਦੀ ਸ਼ਕਲ ਵਿਖਾ ਰਿਹਾ ਹੈ, ਉਹ ਫਲਾਂ ਰਾਗ ਵਿਖਾ ਕੇ ਉਹਦੇ 'ਚੋਂ ਇਹ ਰਾਗ ਕੱਢ ਰਿਹਾ ਹੈ। ਸੋ ਇੰਨੀ ਸੁਰਤ ਉਸ ਦੌਰ ਦੇ ਇੱਕ ਉਸ ਬੰਦੇ ਨੂੰ ਕਿ ਜਿਹੜਾ ਮੌਸੀਕਾਰ ਨਹੀਂ, ਸ਼ਾਇਰ ਹੈ, ਉਸ ਬੰਦੇ ਨੂੰ ਇੰਨੀ ਸੁਰਤ ਮੌਸੀਕੀ ਦੀ ਮੌਜੂਦ ਸੀ ਉਹਦੇ ਅੰਦਰ। ਸੇਮ ਇਸੇ ਤਰ੍ਹਾਂ ਮੀਆਂ ਮੁਹੰਮਦ ਬਖਸ਼ ਸ਼ਾਇਰ ਸਨ, ਬਹੁਤ ਵੱਡਾ ਨਾਮ। ਹਰ ਕਾਫੀ ਦੇ ਉੱਤੇ ਉਹਨਾਂ ਨੇ ਰਾਗ ਮੈਂਸ਼ਨ ਕੀਤਾ। ਅਗਰ ਉਦੋਂ ਕਿਤੇ ਰਿਕਾਰਡਿੰਗ ਦਾ ਦੌਰ ਹੁੰਦਾ ਤੇ ਉਹ ਯਕੀਨਨ ਉਸ ਆਪਣੀ ਹਰ ਕਾਫੀ ਦੀ ਤਰਜ਼ ਬਣਾ ਕੇ ਵੀ ਨਾਲ USB ਲਾ ਦਿੰਦੇ ਕਿ ਵੀ ਇਹਨੂੰ ਇੰਝ ਗਾਣਾ ਜੇ। ਲੇਕਿਨ ਉਹਨਾਂ ਨੇ ਇਹ ਸਮਝਿਆ ਕਿ ਹਰ ਰਾਗ ਦਾ ਇੱਕ ਇਮੋਸ਼ਨਲ ਕੰਟੈਂਟ ਹੁੰਦਾ, ਇੱਕ ਰਸ ਹੁੰਦਾ। ਉਹ ਉਹਨਾਂ ਨੇ ਕਿਹਾ ਕਿ ਕਮ ਸੇ ਕਮ ਲੋਕਾਂ ਨੂੰ ਇਹ ਪਤਾ ਚੱਲੇ ਕਿ ਮੇਰੀ ਇਸ ਕਾਫੀ ਨੂੰ ਇਸ ਰਸ 'ਚ ਬੰਨਣਾ ਹੈ, ਇਸ ਫੀਲਿੰਗ ਦੇ ਵਿੱਚ ਬੰਨਣਾ ਹੈ, ਅਤੇ ਉਹਨਾਂ ਨੇ ਇੰਨਾ ਹੀ ਕੰਮ ਕਰ ਦਿੱਤਾ। ਸ਼ਾਹ ਹੁਸੈਨ ਨੇ ਰਾਗਾਂ ਦਾ ਜ਼ਿਕਰ ਕੀਤਾ ਹੈ, ਹਰ ਬਾਬੇ ਨੇ, ਕਿਉਂਕਿ ਉਹ ਟ੍ਰੈਡੀਸ਼ਨਲ ਉਦੋਂ ਜਿਹੜੇ ਅਲੂਮ ਸਨ, ਜਿਹੜੇ ਉਹਨਾਂ ਦਾ ਜਿਹੜੇ ਡਿਗਰੀਆਂ ਜਿਨ੍ਹਾਂ ਨੂੰ ਕਹਿ ਸਕਦੇ ਹੁੰਦੀਆਂ ਸਨ, ਉਹ ਇਹਨਾਂ ਇਲਮਾਂ 'ਚ ਹੀ ਹੁੰਦੀਆਂ ਸਨ। ਕਿਉਂਕਿ ਮੁਮਕਿਨ ਨਹੀਂ ਕਿ ਇਹਦੇ ਬਗੈਰ ਅੱਗੇ ਵੱਧ ਜਾਈਏ। ਕਿਉਂ ਮੁਮਕਿਨ ਨਹੀਂ ਇਹਦੇ ਬਗੈਰ ਵੱਧ ਜਾਈਏ? ਕੋਈ ਵੀ ਇਲਮ, ਚਾਹੇ ਅਸੀਂ ਫਿਜ਼ਿਕਸ ਸਿੱਖਦੇ ਹਾਂ, ਡਾਕਟਰ ਬਣਨੇ ਹਾਂ, ਕੈਮਿਸਟਰੀ ਕਰਨੇ ਹਾਂ, ਕੁਝ ਵੀ ਸਿੱਖਦੇ ਹਾਂ, ਮੌਸੀਕੀ ਹੈ, ਕੁਝ ਵੀ, ਉਹ ਸਾਡੇ ਸੋਚਣ ਦੇ ਢੰਗ ਨੂੰ ਇੱਕ ਅਲਾਈਨਮੈਂਟ ਦਿੰਦਾ ਹੈ, ਸੋਚਣ ਦੇ ਢੰਗ ਨੂੰ ਇੱਕ ਸਿੱਧ ਦਿੰਦਾ ਹੈ। ਉਹ ਸਿੱਧ ਜਿਹੜੀ ਹੈ, ਅਗਰ ਉਸ ਚੀਜ਼ ਤੋਂ ਲਈ ਜਾਵੇ ਕਿ ਜਿਹੜੀ ਮੇਰੇ ਜੈਨੇਟਿਕ ਕੋਡ ਦੇ ਵਿੱਚ ਲੱਖਾਂ ਸਾਲ ਤੋਂ ਮੌਜੂਦ ਹੈ, ਅਤੇ ਉਸ ਤੋਂ ਵਧੀਆ ਤੇ ਕੋਈ ਹੋਰ ਟੂਲ ਨਹੀਂ ਹੋ ਸਕਦਾ ਕਿ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ, ਆਪਣੇ ਇਰਦ ਗਿਰਦ ਦੇ ਲੋਕਾਂ ਦੇ ਨਾਲ ਵਰਤਾਵੇ ਨੂੰ, ਹਰ ਚੀਜ਼ ਨੂੰ ਮੈਂ ਸਿੱਧਾ ਕਰ ਦੇਵਾਂ। ਮੌਸੀਕੀ ਜਿਹੜੀ ਹੈ ਅਜੇ ਤੱਕ ਵਾਹਦ ਦਸਤਿਆਬ ਮੀਡੀਅਮਸ ਦੇ ਵਿੱਚੋਂ ਇੱਕ ਮੀਡੀਅਮ ਹੈ ਜਿਹੜਾ ਸਭ ਤੋਂ ਸਟਰੋਂਗ ਹੈ, ਜਿਹੜਾ ਤੁਹਾਡੀ ਸੋਚ ਨੂੰ ਅਲਾਈਨ ਕਰਦਾ ਹੈ, ਡਾਂਸ ਤੁਹਾਡੀ ਬਾਡੀ ਨੂੰ ਅਲਾਈਨ ਕਰਦਾ ਹੈ, ਸ਼ਾਇਰੀ ਤੁਹਾਡੀ ਫਿਕਰ ਨੂੰ ਅਲਾਈਨ ਕਰਦੀ ਹੈ, ਹਰ ਚੀਜ਼ ਹੈ। ਮਤਲਬ ਜਿੰਨੇ ਵੀ ਚੀਜ਼ਾਂ ਹੈ, ਬ੍ਰਸ਼ ਜਿਹੜਾ ਵੇ ਉਹ ਤੁਹਾਡੀ ਦੇਖਣ ਨੂੰ, ਤੁਹਾਡੀ ਵੇਖਣੀ ਨੂੰ ਜਿਹੜਾ ਵੇ ਉਹ ਅਲਾਈਨ ਕਰਦਾ ਹੈ, ਉਹਦੇ ਕੰਬੀਨੇਸ਼ਨ ਖੂਬਸੂਰਤ ਬਣਾਉਂਦਾ ਹੈ। ਹਰ ਬੰਦੇ ਨੂੰ ਇੱਥੇ ਕਿਸੇ ਵੀ ਜਗ੍ਹਾ 'ਤੇ ਜਾ ਕੇ ਤੇ ਇੱਕੋ ਹੀ ਪਹਾੜ 'ਤੇ ਇੱਕ ਆਬਸ਼ਾਰ ਦੇ ਨਜ਼ਰ ਆਏਗਾ, ਲੇਕਿਨ ਜਿਹੜਾ ਤਸਵੀਰ ਬਣਾਉਣ ਵਾਲਾ ਉਹਨੂੰ 'ਚ ਹਜ਼ਾਰਾਂ ਫਰੇਮ ਨਜ਼ਰ ਆਉਣਗੇ। ਉਹਦੀ ਸੋਚ ਕੁਝ ਉਹਨੂੰ ਫਰਕ ਤਰ੍ਹਾਂ ਵੇਖ ਰਹੀ, ਉਹ ਕਿਵੇਂ ਕੈਟੇਗਰਾਈਜ਼ ਕਰ ਰਿਹਾ ਵੇ। ਸੋ ਮੌਸੀਕੀ ਇੱਕ ਇਲਮ ਜਿਹੜਾ ਐਸਾ ਹੈ, ਕਿੱਡਾ ਵੱਡਾ ਇਲਮ ਹੋਏਗਾ ਕਿ ਕੋਈ ਦੁਨੀਆ ਦਾ ਮਜ਼ਹਬ ਇਹਦੇ ਬਗੈਰ ਮੁਕੰਮਲ ਨਹੀਂ ਹੈਗਾ। ਇਹ ਕਿਸੇ ਨਾ ਕਿਸੇ ਸੂਰਤ 'ਚ, ਹਰ ਮਜ਼ਹਬ ਦੇ ਵਿੱਚ ਕਿਸੇ ਮਜ਼ਹਬ 'ਚ ਬਹੁਤ ਖੁੱਲ੍ਹ ਦੇ ਨਾਲ ਮੌਜੂਦ ਹੈ, ਅਤੇ ਕਿਸੇ 'ਚ ਥੋੜ੍ਹੀ ਐਬਸਟਰੈਕਟ ਲੈਵਲ 'ਤੇ ਮੌਜੂਦ ਹੈ, ਢਕੇ ਛੁਪੇ ਅੰਦਾਜ਼ 'ਚ ਮੌਜੂਦ। ਲੇਕਿਨ ਮੁਮਕਿਨ ਨਹੀਂ ਕਿ ਇਹਦੇ ਤੋਂ ਮੇਰਾ ਜਿਹੜਾ ਨਿਕਾਹ ਪੜ੍ਹਿਆ ਗਿਆ ਸੀ, ਉਹ ਬਾਬੇ ਨੇ ਪੜ੍ਹਾਏ, ਪੜ੍ਹ ਕਾਕਾ ਅਲਹਮਦੁਲਿਲਾ ਰੱਬਿਲ ਆਲਮੀਨ, ਮੈਂ ਇੰਝ ਹੀ ਪੜ੍ਹ ਦਿੱਤਾ। ਲੇਕਿਨ ਉਹ ਬਾਅਦ 'ਚੋਂ ਪਤਾ ਲੱਗਾ ਕਿ ਜਿਹੜਾ ਜਿਵੇਂ ਸਭਾ ਅਸ਼ਰਾ ਕਿਰਾਤ ਹੈ, ਬੁਨਿਆਦੀ ਤੌਰ 'ਤੇ ਤਾਂ 10 ਕਿਰਾਤਾਂ ਨੇ, 10 ਨੇ, ਉਹ ਮੁਖਤਲਿਫ ਸਟਾਈਲ, ਮੁਖਤਲਿਫ ਰਾਗਾਂ 'ਚ ਬੱਝੇ ਨੇ, ਜਿਹਨੂੰ ਕਿ ਉਹ ਮੁਕਾਮ ਦਾ ਨਾਂ ਦਿੰਦੇ ਨੇ, ਮੁਕਾਮ। ਅੱਛਾ, ਉਹਨਾਂ ਮੁਕਾਮਾਤ ਦੇ ਵਿੱਚੋਂ ਇੱਕ ਮੁਕਾਮ ਹੈ
ਜ਼ੀਲਫ, ਜਿਹਨੂੰ ਕਿ ਉਸਤਾਦ ਅਮੀਰ ਖੁਸਰੋ ਖਾਨ ਨੇ ਵੀ ਆਪਣਾ ਇਸਤੇਮਾਲ ਕੀਤਾ, ਰਾਗ ਬਣਾਇਆ। ਅਤੇ ਇਹ ਅਰਬੀ ਜਿਹੜਾ ਵੇ ਮੌਸੀਕੀ, ਉਹਦੇ ਵਿੱਚ ਇੱਕ ਖਾਸ ਤਰਜ਼ ਹੈ। ਮਸਲਨ ਇੱਕ ਛੋਟੀ ਜਿਹੀ ਬਾਤ ਹੈ, ਮੈਂ ਇੱਕ ਵਰਸ ਪੜ੍ਹਾਂਗਾ ਸਿਰਫ। ਮਤਲਬ ਅਜ਼ਾਨ ਅਸੀਂ ਸੁਣਨੇ ਹਾਂ, ਮੁਖਤਲਿਫ ਤਰ੍ਹਾਂ ਦੀ ਅਜ਼ਾਨ ਅਸੀਂ ਸੁਣਨੇ ਹਾਂ, ਜਿਹੜੀ ਨਹੀਂ ਸੁਣਾਉਣੀ ਚਾਹ ਰਹੇ ਉਹ ਅਸੀਂ ਆਮ ਸੁਣਨੇ ਹਾਂ। ਅਗਰ ਅਸੀਂ ਇਹਨੂੰ ਅੱਲਾਹੁ ਅਕਬਰ ਅੱਲਾਹੁ ਅਕਬਰ, ਇਹ ਕੀ ਹੈ? ਇਹ ਅਲਾਈਨ ਕੀਤਾ ਹੈ ਆਪਣੇ ਸਾਊਂਡ ਨੂੰ, ਆਪਣੀ ਆਵਾਜ਼ਾਂ ਨੂੰ ਸਿਖਲਾਈ ਦੇ ਨਾਲ ਅਸੀਂ ਅਲਾਈਨ ਕੀਤਾ। ਅਤੇ ਇਹ ਕਿਵੇਂ ਮੁਮਕਿਨ ਹੈ ਕਿ ਸੋਹਣਾ ਪੈਗਾਮ ਤੁਸੀਂ ਕਿਸੇ ਨੂੰ ਦੇਣਾ ਹੋਵੇ ਤਾਂ ਐਵੇਂ ਦੇ ਦਿੱਤਾ ਜਾਵੇ? ਇਹ ਮੁਮਕਿਨ ਨਹੀਂ ਹੈਗਾ। ਦੂਸਰੀ ਬਾਤ, ਥੋੜ੍ਹਾ ਮੁਖਤਸਰ ਕਰਨ ਦੇ ਚੱਕਰ 'ਚ ਸ਼ਾਇਦ ਮੇਰੀ ਗੱਲ ਹਲਕੀ ਜੀ ਬੇਰਬਤਗੀ ਵੀ ਵਿੱਚ ਨਜ਼ਰ ਆਵੇ, ਕਿਉਂਕਿ ਮੈਂ ਮੁਖਤਸਰ ਕਰਨ ਦੇ ਹਵਾਲੇ ਨਾਲ ਮੈਂ ਕਰ ਰਿਹਾ। ਥੋੜੀ ਸਪੇਸ ਲੈ ਸਕਦੇ ਹੋ ਸਹੂਲਤ ਨਾਲ। 12 ਮਿੰਟ ਹੋ ਗਏ ਨੇ, 12:25 ਕਰੋ। ਹਾਂ, ਤੇ ਨੌਨ ਵਰਬਲ ਇਮੋਸ਼ਨਸ ਜਿਹੜੇ ਨੇ ਸਾਡੇ, ਜਿਨ੍ਹਾਂ 'ਚ ਲਫ਼ਜ਼ ਨਹੀਂ ਹੁੰਦੇ, ਜਿਹਦੀ ਅਸੀਂ ਅੱਗੇ ਥੋੜ੍ਹੀ ਜਿਹੀ ਝਲਕ ਇੱਕ ਫਿਕਰੇ ਦੇ ਵਿੱਚ ਵੇਖ ਚੁੱਕੇ ਹਾਂ ਕਿ ਮੈਂ ਹੁਣੇ ਤੁਹਾਨੂੰ ਗਾਣਾ ਸੁਣਾਵਾਂਗਾ, ਜਾਂ ਉਹ ਮਾਂ ਕਹਿੰਦੀ ਅੱਛਾ ਖਲੋ ਮੈਂ ਦੇਣੀ ਹਾਂ ਤੈਨੂੰ ਪੈਸੇ। ਉਹਦੇ 'ਚ ਅਸੀਂ ਵੇਖ ਚੁੱਕੇ ਹਾਂ ਕਿ ਅਸੀਂ ਲਫ਼ਜ਼ ਕੁਝ ਨੇ ਅਤੇ ਮਤਲਬ ਉਹਦਾ ਕੁਝ ਨਿਕਲ ਰਿਹਾ ਸਾਡੇ ਕੋਲ। ਅਤੇ ਇਹ ਸਾਡਾ ਖਿੱਤਾ ਜਿਹੜਾ ਹੈ ਖ਼ਾਸ ਤੌਰ 'ਤੇ, ਇਹਦੇ ਵਿੱਚ ਹਰ ਮਹੀਨੇ ਦਾ ਅਲੱਗਾ ਗਾਣਾ ਹੈ, ਹਰ ਮਹੀਨੇ ਦਾ ਗਾਵਣ ਅਲੱਗਾ ਹੈ, ਹਰ ਫਸਲ ਦਾ ਗਾਵਣ ਅਲੱਗਾ ਹੈ। ਜੀਵਨ ਦੇ ਗਾਣੇ ਅਲੱਗਾ ਨੇ ਅਤੇ ਮਰਨ ਦੇ ਅਲੱਗਾ ਨੇ, ਜਿਨ੍ਹਾਂ 'ਚ ਵੈਣ ਵੀ ਇੱਕ ਕਿਸਮ, ਵੈਣ ਮੌਸੀਕੀ ਦੀ ਇੱਕ ਟਾਈਪ ਹੈ। ਜਿਹੜਾ ਹਾਸਾ ਹੈ ਜਾਂ ਖਿੱਲ ਜਿਹੜੀ ਹੈ, ਇਹ ਮੌਸੀਕੀ ਦੀ ਇੱਕ ਟਾਈਪ ਹੈ। ਇਹ ਮੁਮਕਿਨ ਨਹੀਂ ਉਹਦੇ 'ਚ ਤੁਸੀਂ ਹੋ ਸਕੇ। ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਨਾ ਹੈ ਕਿ ਤੁਹਾਡੇ ਸੁਣਨ ਵਾਲਿਆਂ 'ਚੋਂ ਕੋਈ ਇੱਕ ਬੰਦਾ 10-12 ਸੈਕਿੰਡ ਲੱਗਣਗੇ, ਇਹ ਦੱਸੇ ਲਫ਼ਜ਼ਾਂ ਦੇ ਨਾਲ ਕਿ ਉਹਨੂੰ ਇੰਨੀ ਤਕਲੀਫ ਹੋ ਰਹੀ ਹੈ ਇਸ ਵੇਲੇ ਢਿੱਡ 'ਚ ਜਾਂ ਕਿਸੇ ਜਗ੍ਹਾ 'ਤੇ ਕਿ ਉਹ ਅਗਲੇ 10 ਸੈਕਿੰਡ ਤੱਕ ਮਰ ਜਾਏਗਾ। ਇਹ ਮੁਮਕਿਨ ਨਹੀਂ ਕਿ ਕੋਈ ਲਫ਼ਜ਼ਾਂ 'ਚ ਦੱਸੇ। ਅਗਰ ਕੋਈ ਕੋਸ਼ਿਸ਼ ਕਰਨਾ ਚਾਹਵੇ ਤਾਂ ਇੱਕ ਵਾਰੀ ਕੀਤੀ ਜਾ ਸਕਦੀ ਹੈ, ਕੋਈ ਬੱਚਿਆਂ 'ਚ ਕਰ ਸਕਦਾ ਥੋੜ੍ਹਾ। ਸੋ ਕੋਈ ਕਰਨਾ ਚਾਹੇਗਾ ਕਿ ਉਹ ਇਹ ਦੱਸੇ ਸਿਰਫ ਬੋਲ ਕੇ, ਜਦਕਿ ਉਹਦੇ ਬਰਅਕਸ ਤੁਸੀਂ ਇੱਕ ਚੀਖ ਮਾਰਨੀ ਹੈ, ਐਸੀ ਚਾਂਗਰ ਜਿਹਨੂੰ ਕਿਹਾ ਜਾਂਦਾ, ਲਫ਼ਜ਼ ਚਾਂਗਰ, ਜਿਹਦੇ ਨਾਲ ਪਤਾ ਲੱਗ ਜਾਏਗਾ ਕਿ ਇਹਨੂੰ ਸਾਰੇ ਚੁੱਕੋ ਤੇ ਇਹਨੂੰ ਹਸਪਤਾਲ ਲੈ ਜਾਓ। ਉਹ ਚਾਂਗਰ ਕੀ ਹੈ? ਉਹ ਮੌਸੀਕੀ ਹੈ। ਐਸਾ ਸਾਊਂਡ ਕਿ ਜਿਹੜਾ ਤੁਹਾਡੇ ਉਹਨਾਂ ਇਮੋਸ਼ਨਸ ਨੂੰ, ਉਹਨਾਂ ਐਕਸਪ੍ਰੈਸ਼ਨਸ ਨੂੰ, ਉਸ ਗੱਲ ਨੂੰ ਜਿਹਨੂੰ ਅਸੀਂ ਨੌਨ ਵਰਬਲ ਕਹਿੰਦੇ ਹਾਂ, ਤੁਹਾਡੇ ਤੱਕ ਪੂਰੀ ਤਰ੍ਹਾਂ ਪਹੁੰਚਾ ਦੇਵੇ, ਉਹ ਮੌਸੀਕੀ ਹੈ। ਠੀਕ ਹੈ, ਇਹ ਉਹ ਮੌਸੀਕੀ ਹੈ ਕਿ ਜਿਹੜੀ ਅਸੀਂ ਆਪਣੀ ਸਾਰੀ ਜ਼ਿੰਦਗੀ 'ਚ ਇਸਤੇਮਾਲ ਕਰਨੇ ਹਾਂ, ਬਚਪਨ ਤੋਂ ਲੈ ਕੇ ਮਰਨ ਤੱਕ ਜਿਹੜਾ ਅਸੀਂ ਇਹਨੂੰ ਇਸਤੇਮਾਲ ਕਰਨੇ ਹਾਂ। ਇੱਕ ਗਾਵਣ ਹੈ ਚੇਤੀ, ਉਹ ਚੇਤ ਦੇ ਵਿੱਚ ਗਾਇਆ ਜਾਂਦਾ। ਇੱਕ ਗਾਵਣ ਹੈ ਸ਼ਹਾਨਾ, ਉਹ ਸ਼ਾਦੀ ਦੇ ਮੌਕੇ 'ਤੇ ਗਾਇਆ ਜਾਂਦਾ। ਇੱਕ ਗਾਵਣ ਹੈ ਸੁਹਾਗ, ਉਹ ਕੁੜੀ ਵਾਲਿਆਂ ਵੱਲੋਂ ਗਾਇਆ ਜਾਂਦਾ। ਇੰਨੀ ਡਿਟੇਲ ਇਹਦੇ 'ਚ ਕਿ ਇਹ ਕੁੜੀ ਵਾਲਿਆਂ ਵੱਲੋਂ ਦਾ ਗਾਵਣ ਹੈ, ਉਹਦਾ ਇੱਥੇ ਗਾਇਆ ਜਾਏਗਾ। ਡੰਗਰ ਮਰ ਗਿਆ, ਉਹਦੇ ਲਈ ਵੀ ਗਾਵਣ ਹੈ। ਕੋਈ ਵਡੇਰਾ ਬੰਦਾ ਮਰਿਆ, ਉਹਦੇ ਲਈ ਅਲੱਗਾ ਗਾਵਣ ਹੈ, ਅਤੇ ਜਵਾਨ ਬੰਦਾ ਮਰਿਆ ਜਾਂ ਬੱਚਾ ਮਰਿਆ, ਬੱਚੀ ਮਰੀ, ਉਹਦੇ ਲਈ ਅਲੱਗਾ ਗਾਵਣ ਹੈ। ਮੌਸੀਕੀ ਦੇ ਬਗੈਰ ਅਸੀਂ ਮੁਮਕਿਨ ਨਹੀਂ ਕਿ ਅਸੀਂ ਆਪਣੀ ਕੋਈ ਗੱਲ ਜਿਹੜੀ ਹੈ ਪੂਰੀ ਤਰ੍ਹਾਂ ਕਿਸੇ ਤੱਕ ਪਹੁੰਚਾ ਸਕੀਏ। ਔਰ ਮੌਸੀਕੀ ਤੋਂ ਮੁਰਾਦ ਹੈ ਕਿ ਲਫ਼ਜ਼ ਉਹਦੇ 'ਚ ਇੱਕ ਵੀ ਨਹੀਂ ਹੈਗਾ, ਬਗੈਰ ਲਫ਼ਜ਼ਾਂ ਦੇ ਅਸੀਂ ਗੱਲ ਕਰ ਰਹੇ ਹਾਂ। ਇਹ ਮਿਸਾਲ ਹੋ ਗਈ ਵਾਜ਼ਿਆ। ਬੁਨਿਆਦੀ ਤੌਰ 'ਤੇ ਸਨੀ ਜਿਮੀ ਨੇ ਕਿਤੇ ਪਹੁੰਚਣਾ ਹੈ ਇੱਕ ਹੋਰ ਜਗ੍ਹਾ 'ਤੇ ਮੇਰਾ ਖਿਆਲ ਜਿਵੇਂ ਉਹਨੇ 12 ਮਿੰਟ ਦੱਸੇ ਨੇ, ਮੈਨੂੰ ਇਹ ਕਿ ਅਗਰ ਕੋਈ ਗੱਲ ਤੁਸੀਂ, ਮੈਂ ਇਸ ਕਾਬਲ 'ਤੇ ਨਹੀਂ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਅਗਰ ਕੋਈ ਇਹਦੇ 'ਚੋਂ ਕੋਈ ਗੱਲ ਪੁੱਛਣਾ ਚਾਹਵੇ ਤਾਂ ਅਸੀਂ ਗੱਲ ਕਰ ਲਈਏ।